ਯੂਐਸਏ ਦੇ ਵਿੱਚ ਜਿਹੜੀ ਹਾਊਸਿੰਗ ਦੀ ਇਨਵੈਂਟਰੀ ਆ ਜ਼ੀਲੋ ਦੇ ਮੁਤਾਬਕ 52% ਘੱਟ ਆ ਪ੍ਰੀ ਪੈਂਡੇਮਿਕ ਲੈਵਲ ਤੋਂ। ਜਦੋਂ ਪੈਂਡੇਮਿਕ ਸਟਾਰਟ ਹੋਇਆ ਸੀ ਉਸ ਤੋਂ ਲੈ ਕੇ ਜੇ ਹੁਣ ਤੱਕ ਦੇਖਿਆ ਜਾਵੇ ਇੱਕ ਸਾਲ 'ਚ 19% ਦੇ ਕਰੀਬ ਪ੍ਰਾਈਸਿਸ ਅਪ ਗਈਆਂ। ਹੁਣ ਬਹੁਤ ਜ਼ਿਆਦਾ ਜਿਹੜਾ ਭੰਬਲ ਭੂਸਾ ਆ, ਇੱਕ ਇਕੋਨੋਮਿਸਟ ਕੁਛ ਕਹਿ ਦਿੰਦਾ, ਦੂਜਾ ਕੁਛ ਕਹਿ ਦਿੰਦਾ। ਅੱਜ realtor.com ਦਾ ਇਕੋਨੋਮਿਸਟ ਉਹ ਕਹਿੰਦਾ ਵੀ ਵੀ ਆਰ ਕਲੋਜ਼ ਟੂ ਹਾਊਸਿੰਗ ਬਬਲ। ਸੋ ਇਹ ਪਤਾ ਨਹੀਂ ਲੱਗ ਰਿਹਾ ਬੇ ਏਰੀਆ ਦਾ ਤੁਸੀਂ ਦੱਸਿਆ ਵੀ ਉੱਥੇ ਕੋਈ ਪ੍ਰਾਈਸਾਂ ਦਾ ਹਜੇ ਤੱਕ ਫਰਕ ਨਹੀਂ ਪਿਆ ਹੈਗਾ ਜੀ। ਸੋ ਸਥਿਤੀ ਪਤਾ ਨਹੀਂ ਕਿਹੜੇ ਪਾਸੇ ਨੂੰ ਹਰਜੋਤ ਸਿੰਘ ਜੀ ਜਾਣੀ ਆ, ਪਰ ਆਪਾਂ ਤੇ ਸਲਾਹ ਆਪਣੇ ਜਿਹੜੇ ਸਰੋਤਿਆਂ ਨੂੰ ਇਹੀ ਜਿਹੜੀ ਉਹ ਦੇ ਸਕਦੇ ਆ ਕਿ ਚਾਹੇ ਮਹਿੰਗਾ ਲੈਣਾ ਚਾਹੇ ਸਸਤਾ ਲੈਣਾ, ਇੰਟਰਸਟ ਰੇਟ ਜਿੰਨਾ ਵੀ ਤੁਹਾਨੂੰ ਜਿਹੜਾ ਉਹ ਮਿਲ ਰਿਹਾ ਆ, ਜੇ ਨੰਬਰ ਵਰਕ ਕਰਦੇ, ਸੇਮ ਥਿੰਗ ਜਿੱਦਾਂ ਆਪਾਂ ਟਰੈਕਿੰਗ ਬਾਰੇ ਕਹਿੰਦੇ ਸੀ ਵੀ ਜੇ ਨੰਬਰ ਵਰਕ ਕਰਦੇ ਆ ਤੁਹਾਡੇ ਲਈ ਫੇਰ ਹੀ ਜਿਹੜਾ ਉਹ ਲਿਓ, ਨਹੀਂ ਤਾਂ ਔਖੇ ਹੋਵੋਗੇ, ਬਾਅਦ ਦੇ ਵਿੱਚ ਪ੍ਰੋਬਲਮ ਤੁਹਾਨੂੰ ਆ ਸਕਦੀ ਆ। ਰੀਸੈਂਟਲੀ ਇੱਕ ਆਏ ਸਰਵੇ ਦੇ ਵਿੱਚ 20% ਤੋਂ ਵੱਧ ਲੋਕ ਨਾਖੁਸ਼ ਇਸ ਟਾਈਮ ਚੱਲ ਰਹੇ ਆ ਜਿਨ੍ਹਾਂ ਨੇ ਘਰ ਖਰੀਦੇ ਆ। ਲੱਤ ਉੱਤੇ ਕਰਕੇ ਲੋਕਾਂ ਤੋਂ ਉੱਤੇ ਜਿਹੜੇ ਪ੍ਰਾਈਸ ਦੇ ਕੇ ਘਰ ਖਰੀਦ ਲਿਆ, ਕਿਉਂਕਿ ਘਰ ਖਰੀਦਣ ਦੀ ਦੌੜ ਚੱਲ ਰਹੀ ਸੀ। ਸਾਰੇ ਜਾਣੇ ਘਰ ਖਰੀਦਣਾ ਚਾਹੁੰਦੇ ਸੀਗੇ, ਪਰ ਘਰ ਖਰੀਦਣ ਵੇਲੇ ਉਹਨਾਂ ਨੇ ਇੰਸਪੈਕਸ਼ਨਾਂ ਵੇਵ ਆਫ ਕਰਤੀਆਂ। ਹੁਣ ਵੱਡੇ ਜਿਹੜੇ ਸਕੈਲਟਨਸ ਇੱਕ ਹਿਸਾਬ ਦੇ ਨਾਲ ਘਰਾਂ ਦੇ ਵਿੱਚੋਂ ਨਿਕਲ ਰਹੇ ਆ, ਉਹਨਾਂ ਦੇ ਖਰਚੇ ਜਿਹੜੇ ਉਹ ਵੱਧ ਰਹੇ ਆ, ਤੇ ਘਰ ਉਹਨਾਂ ਨੂੰ ਕਈ ਵਾਰੀ ਪਸੰਦ ਵੀ ਨਹੀਂ ਸੀ, ਮਾੜਾ ਮੋਟਾ ਪਸੰਦ ਸੀਗਾ, ਤਾਂ ਵੀ ਘਰ ਖਰੀਦਣ ਦੇ ਮਾਰੇ ਉਹਨਾਂ ਨੇ ਘਰ ਜਿਹੜੇ ਉਹ ਖਰੀਦੇ ਆ। ਸੋ ਉਹਦੇ ਕਰਕੇ ਲੋਕ ਇਸ ਟਾਈਮ ਬੜੇ ਪਰੇਸ਼ਾਨ ਜਿਹੜੇ ਉਹ ਚੱਲ ਰਹੇ ਆ। ਸੋ ਭਾਈ ਧਿਆਨ ਦੇ ਨਾਲ ਦੇਖ ਕੇ, ਜੇ ਨੰਬਰਸ ਤੁਹਾਡੇ ਲਈ ਮੈਚ ਕਰਦੇ ਆ, ਠੀਕ ਚੱਲਦੇ ਆ, ਤਾਂ ਹੀ ਇਹ ਵਾਲੇ ਪਾਸੇ ਨੂੰ ਵਧਿਓ, ਅਦਰਵਾਈਜ਼ ਲੈਣੇ ਦੇ ਦੇਣੇ ਪੈ ਜਾਂਦੇ ਆ, ਉਹ ਗੱਲ ਬਣ ਜਾਂਦੀ ਹੈਗੀ ਜੀ। ਸੋ ਡਾਓ ਜੋਨ ਇੰਡਸਟਰੀਅਲ ਲਗਭਗ 238 ਪੁਆਇੰਟ ਅਪ ਗਿਆ ਹੈਗਾ ਜੀ। ਬਿਲਕੁਲ। ਉਹਦਾ ਮੇਨ ਕਾਰਨ ਇਲੋਨ ਮਸਕ ਨੇ ਜਿਹੜਾ ਟਵਿੱਟਰ ਨੂੰ ਬਾਈ ਕੀਤਾ 44 ਬਿਲੀਅਨ ਦੇ ਵਿੱਚ, ਤੇ ਹੋਰ ਵੀ ਜਿਹੜੇ ਟੈਕ ਦੇ ਸਟਾਕ ਅੱਜ ਕਾਫੀ ਉੱਪਰ ਗਏ ਜੀ। ਬਿਲਕੁਲ, ਕਿਉਂਕਿ ਇਸਨੇ ਵੀ ਕਿਹਾ ਸੀਗਾ ਵੀ ਡੋਜਕੋਇਨ ਦੀ ਇਸਨੇ ਪੇਮੈਂਟ ਲੈਣੀ ਸ਼ੁਰੂ ਕਰ ਸਕਦਾ ਆ ਜੇ ਟਵਿੱਟਰ ਨੂੰ ਬਾਈ ਕਰ ਲੈਂਦਾ ਆ। ਉਹਦੇ ਕਰਕੇ ਜਿਹੜਾ ਡੋਜਕੋਇਨ ਉਹ 17% ਅੱਜ ਛਾਲ ਮਾਰ ਗਿਆ। ਸੋ ਕੁੱਲ 0.7% ਦਾ ਅੱਜ ਇਜ਼ਾਫਾ ਦੇਖਿਆ ਡਾਓ ਜੋਨ ਦੇ ਵਿੱਚ, 238 ਪੁਆਇੰਟ ਵੱਧ ਕੇ 34,050 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 24 ਪੁਆਇੰਟ ਵਧੇ 4296 ਤੇ, ਨੈਸਡੈਕ 165 ਪੁਆਇੰਟ ਵੱਧ ਕੇ 13,005 ਤੇ ਬੰਦ ਹੋਇਆ। ਸੋਨੇ ਦਾ ਭਾਅ $1,901 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $98 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.8% ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਉਦਾਂ 40,518 ਦੇ ਬਰਾਬਰ ਚੱਲ ਰਿਹਾ। ਯੂਐਸਏ ਦੇ ਵਿੱਚ ਜਿਹੜੀ ਹਾਊਸਿੰਗ ਦੀ ਇਨਵੈਂਟਰੀ ਆ ਜ਼ੀਲੋ ਦੇ ਮੁਤਾਬਕ 52% ਘੱਟ ਆ ਪ੍ਰੀ ਪੈਂਡੇਮਿਕ ਲੈਵਲ ਤੋਂ। ਜਦੋਂ ਪੈਂਡੇਮਿਕ ਸਟਾਰਟ ਹੋਇਆ ਸੀ ਉਸ ਤੋਂ ਲੈ ਕੇ ਜੇ ਹੁਣ ਤੱਕ ਦੇਖਿਆ ਜਾਵੇ ਇੱਕ ਸਾਲ 'ਚ 19% ਦੇ ਕਰੀਬ ਪ੍ਰਾਈਸਿਸ ਅਪ ਗਈਆਂ। ਹੁਣ ਬਹੁਤ ਜ਼ਿਆਦਾ ਜਿਹੜਾ ਭੰਬਲ ਭੂਸਾ ਆ, ਇੱਕ ਇਕੋਨੋਮਿਸਟ ਕੁਛ ਕਹਿ ਦਿੰਦਾ, ਦੂਜਾ ਕੁਛ ਕਹਿ ਦਿੰਦਾ। ਅੱਜ realtor.com ਦਾ ਇਕੋਨੋਮਿਸਟ ਉਹ ਕਹਿੰਦਾ ਵੀ ਵੀ ਆਰ ਕਲੋਜ਼ ਟੂ ਹਾਊਸਿੰਗ ਬਬਲ। ਸੋ ਇਹ ਪਤਾ ਨਹੀਂ ਲੱਗ ਰਿਹਾ ਬੇ ਏਰੀਆ ਦਾ ਤੁਸੀਂ ਦੱਸਿਆ ਵੀ ਉੱਥੇ ਕੋਈ ਪ੍ਰਾਈਸਾਂ ਦਾ ਹਜੇ ਤੱਕ ਫਰਕ ਨਹੀਂ ਪਿਆ ਹੈਗਾ ਜੀ। ਸੋ ਸਥਿਤੀ ਪਤਾ ਨਹੀਂ ਕਿਹੜੇ ਪਾਸੇ ਨੂੰ ਹਰਜੋਤ ਸਿੰਘ ਜੀ ਜਾਣੀ ਆ, ਪਰ ਆਪਾਂ ਤੇ ਸਲਾਹ ਆਪਣੇ ਜਿਹੜੇ ਸਰੋਤਿਆਂ ਨੂੰ ਇਹੀ ਜਿਹੜੀ ਉਹ ਦੇ ਸਕਦੇ ਆ ਕਿ ਚਾਹੇ ਮਹਿੰਗਾ ਲੈਣਾ ਚਾਹੇ ਸਸਤਾ ਲੈਣਾ, ਇੰਟਰਸਟ ਰੇਟ ਜਿੰਨਾ ਵੀ ਤੁਹਾਨੂੰ ਜਿਹੜਾ ਉਹ ਮਿਲ ਰਿਹਾ ਆ, ਜੇ ਨੰਬਰ ਵਰਕ ਕਰਦੇ, ਸੇਮ ਥਿੰਗ ਜਿੱਦਾਂ ਆਪਾਂ ਟਰੈਕਿੰਗ ਬਾਰੇ ਕਹਿੰਦੇ ਸੀ ਵੀ ਜੇ ਨੰਬਰ ਵਰਕ ਕਰਦੇ ਆ ਤੁਹਾਡੇ ਲਈ ਫੇਰ ਹੀ ਜਿਹੜਾ ਉਹ ਲਿਓ, ਨਹੀਂ ਤਾਂ ਔਖੇ ਹੋਵੋਗੇ, ਬਾਅਦ ਦੇ ਵਿੱਚ ਪ੍ਰੋਬਲਮ ਤੁਹਾਨੂੰ ਆ ਸਕਦੀ ਆ। ਰੀਸੈਂਟਲੀ ਇੱਕ ਆਏ ਸਰਵੇ ਦੇ ਵਿੱਚ 20% ਤੋਂ ਵੱਧ ਲੋਕ ਨਾਖੁਸ਼ ਇਸ ਟਾਈਮ ਚੱਲ ਰਹੇ ਆ ਜਿਨ੍ਹਾਂ ਨੇ ਘਰ ਖਰੀਦੇ ਆ। ਲੱਤ ਉੱਤੇ ਕਰਕੇ ਲੋਕਾਂ ਤੋਂ ਉੱਤੇ ਜਿਹੜੇ ਪ੍ਰਾਈਸ ਦੇ ਕੇ ਘਰ ਖਰੀਦ ਲਿਆ, ਕਿਉਂਕਿ ਘਰ ਖਰੀਦਣ ਦੀ ਦੌੜ ਚੱਲ ਰਹੀ ਸੀ। ਸਾਰੇ ਜਾਣੇ ਘਰ ਖਰੀਦਣਾ ਚਾਹੁੰਦੇ ਸੀਗੇ, ਪਰ ਘਰ ਖਰੀਦਣ ਵੇਲੇ ਉਹਨਾਂ ਨੇ ਇੰਸਪੈਕਸ਼ਨਾਂ ਵੇਵ ਆਫ ਕਰਤੀਆਂ। ਹੁਣ ਵੱਡੇ ਜਿਹੜੇ ਸਕੈਲਟਨਸ ਇੱਕ ਹਿਸਾਬ ਦੇ ਨਾਲ ਘਰਾਂ ਦੇ ਵਿੱਚੋਂ ਨਿਕਲ ਰਹੇ ਆ, ਉਹਨਾਂ ਦੇ ਖਰਚੇ ਜਿਹੜੇ ਉਹ ਵੱਧ ਰਹੇ ਆ, ਤੇ ਘਰ ਉਹਨਾਂ ਨੂੰ ਕਈ ਵਾਰੀ ਪਸੰਦ ਵੀ ਨਹੀਂ ਸੀ, ਮਾੜਾ ਮੋਟਾ ਪਸੰਦ ਸੀਗਾ, ਤਾਂ ਵੀ ਘਰ ਖਰੀਦਣ ਦੇ ਮਾਰੇ ਉਹਨਾਂ ਨੇ ਘਰ ਜਿਹੜੇ ਉਹ ਖਰੀਦੇ ਆ। ਸੋ ਉਹਦੇ ਕਰਕੇ ਲੋਕ ਇਸ ਟਾਈਮ ਬੜੇ ਪਰੇਸ਼ਾਨ ਜਿਹੜੇ ਉਹ ਚੱਲ ਰਹੇ ਆ। ਸੋ ਭਾਈ ਧਿਆਨ ਦੇ ਨਾਲ ਦੇਖ ਕੇ, ਜੇ ਨੰਬਰਸ ਤੁਹਾਡੇ ਲਈ ਮੈਚ ਕਰਦੇ ਆ, ਠੀਕ ਚੱਲਦੇ ਆ, ਤਾਂ ਹੀ ਇਹ ਵਾਲੇ ਪਾਸੇ ਨੂੰ ਵਧਿਓ, ਅਦਰਵਾਈਜ਼ ਲੈਣੇ ਦੇ ਦੇਣੇ ਪੈ ਜਾਂਦੇ ਆ, ਉਹ ਗੱਲ ਬਣ ਜਾਂਦੀ ਹੈਗੀ ਜੀ। ਸੋ ਡਾਓ ਜੋਨ ਇੰਡਸਟਰੀਅਲ ਲਗਭਗ 238 ਪੁਆਇੰਟ ਅਪ ਗਿਆ ਹੈਗਾ ਜੀ। ਬਿਲਕੁਲ। ਉਹਦਾ ਮੇਨ ਕਾਰਨ ਇਲੋਨ ਮਸਕ ਨੇ ਜਿਹੜਾ ਟਵਿੱਟਰ ਨੂੰ ਬਾਈ ਕੀਤਾ 44 ਬਿਲੀਅਨ ਦੇ ਵਿੱਚ,
ਤੇ ਹੋਰ ਵੀ ਜਿਹੜੇ ਟੈਕ ਦੇ ਸਟਾਕ ਅੱਜ ਕਾਫੀ ਉੱਪਰ ਗਏ। ਜੀ ਬਿਲਕੁਲ, ਕਿਉਂਕਿ ਇਸਨੇ ਵੀ ਕਿਹਾ ਸੀਗਾ ਵੀ ਡੋਜਕੋਇਨ ਦੀ ਇਸਨੇ ਪੇਮੈਂਟ ਲੈਣੀ ਸ਼ੁਰੂ ਕਰ ਸਕਦਾ ਆ ਜੇ ਟਵਿੱਟਰ ਨੂੰ ਬਾਏ ਕਰ ਲੈਂਦਾ ਆ। ਉਹਦੇ ਕਰਕੇ ਜਿਹੜਾ ਡੋਜਕੋਇਨ ਉਹ 17% ਅੱਜ ਛਾਲ ਮਾਰ ਗਿਆ। ਸੋ ਕੁੱਲ 0.7% ਦਾ ਅੱਜ ਇਜ਼ਾਫਾ ਦੇਖਿਆ ਡਾਊ ਜੋਨ ਦੇ ਵਿੱਚ, 238 ਪੁਆਇੰਟ ਵੱਧ ਕੇ 34,050 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 24 ਪੁਆਇੰਟ ਵਧੇ 4296 ਤੇ। ਨੈਸਡੈਕ 165 ਪੁਆਇੰਟ ਵੱਧ ਕੇ 13,005 ਤੇ ਬੰਦ ਹੋਇਆ। ਸੋਨੇ ਦਾ ਭਾਅ $1,901 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $98 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.8% ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ ਉਦਾਂ 40,518 ਦੇ ਬਰਾਬਰ ਚੱਲ ਰਿਹਾ।